ਸਿਆਣੇ ਕਹਿੰਦੇ ਨੇ ਹਰ ਸੱਚ ਫੌਰਨ ਬੋਲਣਾ ਅਕਲਮੰਦੀ ਨਹੀਂ ਹੁੰਦੀ। ਕੁਝ ਸੱਚ ਵਕਤ ਮੰਗਦੇ ਨੇ ਤੇ ਕੁਝ ਖਾਮੋਸ਼ੀਆਂ ਜ਼ਿੰਦਗੀਆਂ ਬਚਾ ਲੈਂਦੀਆਂ ਨੇ। ਬਿਲਕੁਲ ਇਹ ਗੱਲ ਜਿਹੜੀ ਹੈ ਉਹ ਸੱਚ ਸਾਬਤ ਹੋਈ। ਸਾਡੇ ਨਾਲ ਦੇ ਪਿੰਡ ਯੂਨਸ ਨਾਂ ਦਾ ਇੱਕ ਡਾਕੀਆ ਰਹਿੰਦਾ ਸੀ। ਪਿਛਲੇ 40 ਸਾਲਾਂ ਤੋਂ ਉਹ ਪਿੰਡਾਂ ਦੇ ਵਿੱਚ ਡਾਕ ਵੰਡਦਾ ਸੀ। ਲੋਕੀ ਕਹਿੰਦੇ ਸਨ ਡਾਕੀਆ ਰੱਬ ਦਾ ਰੂਪ ਹੁੰਦਾ ਏ, ਉਹ ਹਰ ਰਾਜ਼ ਜਾਣਦਾ ਏ ਪਰ ਬੋਲਦਾ ਨਹੀਂ। ਯੂਨਸ ਵਾਕਈ ਘੱਟ ਬੋਲਦਾ ਸੀ, ਪਰ ਇੱਕ ਗੱਲ ਪੂਰੇ ਪਿੰਡ ਨੂੰ ਬੜੇ ਵਸੂਕ ਨਾਲ ਪਤਾ ਸੀ ਕਿ ਉਹ ਹਰ ਖਤ ਪੂਰੀ ਜ਼ਿੰਮੇਵਾਰੀ ਤੇ ਇੱਜ਼ਤ ਨਾਲ ਹਰ ਕਿਸੇ ਨੂੰ ਪਹੁੰਚਾਉਂਦਾ ਸੀ। ਲੇਕਿਨ ਪਿਛਲੇ 2 ਸਾਲਾਂ ਤੋਂ ਪਿੰਡ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੋ ਗਈ ਸੀ ਕਿ ਯੂਨਸ ਕੁਝ ਖਤ ਰੋਕ ਲੈਂਦਾ ਏ, ਉਹ ਬੰਦਿਆਂ ਤੱਕ ਪਹੁੰਚਾਉਂਦਾ ਨਹੀਂ। ਕਦੀ ਕੋਈ ਕਹਿੰਦਾ ਮੇਰਾ ਪੁੱਤਰ ਸ਼ਹਿਰ ਤੋਂ ਖਤ ਭੇਜਦਾ ਹੈ ਪਰ ਮੈਨੂੰ ਮਿਲਦਾ ਨਹੀਂ। ਕਦੀ ਕੋਈ ਕਹਿੰਦਾ ਅਦਾਲਤ ਦਾ ਨੋਟਿਸ ਆਇਆ ਸੀ ਲੇਕਿਨ ਡਾਕੀਏ ਨੇ ਮੈਨੂੰ ਦਿੱਤਾ ਹੀ ਨਹੀਂ। ਯੂਨਸ ਆਪਣੇ ਉੱਤੇ ਲੱਗੇ ਹਰ ਇਲਜ਼ਾਮ ਦੇ ਉੱਤੇ ਸਿਰਫ ਇਹੀ ਕਹਿੰਦਾ ਜੋ ਰੱਬ ਨੇ ਲਿਖਿਆ ਉਹ ਵਕਤ ਤੇ ਜ਼ਰੂਰ ਮਿਲਦਾ ਏ। ਲੋਕ ਹੱਸਦੇ ਤੰਜ਼ ਕਰਦੇ, ਫਿਰ ਸ਼ੱਕ ਵੱਧਦਾ ਗਿਆ। ਇੱਕ ਦਿਨ ਪਿੰਡ ਦਾ ਇੱਕ ਨੌਜਵਾਨ ਸਲੀਮ ਸ਼ਹਿਰ ਤੋਂ ਵਾਪਸ ਪਿੰਡ ਆਇਆ। ਉਹਨੇ ਆ ਕੇ ਆਪਣੀ ਮਾਂ ਨੂੰ ਆਖਿਆ, ਅੰਮਾ ਮੈਂ 2 ਸਾਲ ਪਹਿਲਾਂ ਤੈਨੂੰ ਇੱਕ ਖਤ ਘੱਲਿਆ ਸੀ ਕਿ ਮੈਂ ਵਾਪਸ ਆ ਰਿਹਾ ਵਾਂ। ਉਹਦੀ ਅੰਮਾ ਪਰੇਸ਼ਾਨ ਹੋ ਗਈ ਕਿ ਨਹੀਂ ਪੁੱਤਰ, ਸਾਨੂੰ ਤੇ ਕੋਈ ਖਤ ਨਹੀਂ ਮਿਲਿਆ। ਅਗਲੇ ਦਿਨ ਸਲੀਮ ਸਿੱਧਾ ਯੂਨਸ ਡਾਕੀਏ ਕੋਲ ਗਿਆ। ਉਹਨੂੰ ਪੁੱਛਿਆ ਕਿ ਚਾਚਾ ਮੇਰੇ ਖਤ ਕਿੱਧਰ ਗਏ ਨੇ? ਮੈਂ ਖਤ ਘੱਲਦਾ ਰਿਹਾ ਵਾਂ ਤੇ ਮੇਰੇ ਖਤ ਘਰ ਨਹੀਂ ਪਹੁੰਚੇ। ਯੂਨਸ ਨੇ ਅੱਖਾਂ ਨੀਵੀਆਂ ਕਰ ਲਈਆਂ ਲੇਕਿਨ ਕੋਈ ਜਵਾਬ ਨਾ ਦਿੱਤਾ। ਉਹ ਪਹਿਲੀ ਵਾਰੀ ਇਹ ਗੱਲ ਸੁਣ ਕੇ ਨਾ ਪਰੇਸ਼ਾਨ ਹੋ ਗਿਆ ਕਿਉਂਕਿ ਉਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਚੰਦ ਹਫ਼ਤੇ ਲੰਘੇ ਤੇ ਯੂਨਸ ਅਚਾਨਕ ਫੌਤ ਹੋ ਗਿਆ। ਪਿੰਡ ਵਾਲੇ ਸਾਰੇ ਪਰੇਸ਼ਾਨ ਹੋ ਗਏ। ਯੂਨਸ ਦਾ ਜਨਾਜ਼ਾ ਪੜ੍ਹਾਇਆ ਗਿਆ। ਹਰ ਬੰਦੇ ਦਾ ਜਨਾਜ਼ੇ ਦੇ ਵਿੱਚ ਇਹੀ ਕਹਿਣਾ ਸੀ ਕਿ ਡਾਕੀਆ ਬੰਦਾ ਬਹੁਤ ਅੱਛਾ ਸੀ, ਨੇਕ ਸੀ। ਲੇਕਿਨ ਸਲੀਮ ਦੇ ਦਿਲ ਵਿੱਚ ਇੱਕ ਸਵਾਲ ਜਿਹੜਾ ਉਹ ਰਹਿ ਗਿਆ ਕਿ ਇਹਨੇ ਮੇਰਾ ਖਤ ਕਿਉਂ ਨਹੀਂ ਪਹੁੰਚਾਇਆ। ਯੂਨਸ ਦੀ ਵਫਾਤ ਤੋਂ ਕੁਝ ਦਿਨਾਂ ਤੋਂ ਬਾਅਦ ਮਹਿਕਮਾ ਡਾਕ ਨੇ ਉਹਦੇ ਕਮਰੇ ਦੀ ਸਫਾਈ ਕੀਤੀ ਤੇ ਸਫਾਈ ਦੇ ਦੌਰਾਨ ਇੱਕ ਪੁਰਾਣਾ ਸੰਦੂਕ ਮਿਲਿਆ। ਉਹ ਸੰਦੂਕ ਜਦੋਂ ਖੋਲ੍ਹਿਆ ਗਿਆ ਤਾਂ ਉਹਦੇ ਵਿੱਚ ਬਹੁਤ ਸਾਰੇ ਖਤ ਮੌਜੂਦ ਸਨ ਜਿਹੜੇ ਕਿ ਖੋਲ੍ਹੇ ਹੋਏ ਸਨ, ਲੇਕਿਨ ਉਹ ਖਤ ਸਾਰੇ ਉਹ ਸੰਦੂਕ ਦੇ ਵਿੱਚ ਮਹਿਫੂਜ਼ ਸਨ। ਉਹਨਾਂ ਖਤਾਂ ਨੂੰ ਜਦੋਂ ਚੈੱਕ ਕੀਤਾ ਗਿਆ, ਵੇਖਿਆ ਗਿਆ, ਉਹਨਾਂ ਦੇ ਵਿੱਚ ਕਿਸੇ ਦਾ ਪੁੱਤਰ ਜੇਲ੍ਹ ਵਿੱਚ ਸੀ, ਕਿਸੇ ਦਾ ਸ਼ੌਹਰ ਸ਼ਹਿਰ ਵਿੱਚ ਮਰ ਚੁੱਕਿਆ ਸੀ, ਕਿਸੇ ਦਾ ਬਾਪ ਆਖਰੀ ਵਾਰ ਮਿਲਣਾ ਚਾਹੁੰਦਾ ਸੀ। ਉਹਨਾਂ ਸਾਰੇ ਖਤਾਂ ਦੇ ਵਿੱਚ ਗਮ, ਪਛਤਾਵਾ, ਕੋਈ ਵਾਪਸ ਆਉਣ ਵਾਲੇ ਬੰਦੇ ਦੇ ਸਨ। ਸੰਦੂਕ ਦੇ ਨਾਲ ਇੱਕ ਕਾਗਜ਼ ਸੀ ਯੂਨਸ ਦੀ ਲਿਖਾਈ ਵਿੱਚ, ਜਿਹਦੇ ਵਿੱਚ ਲਿਖਿਆ ਸੀ, ਮੈਂ ਡਾਕੀਆ ਜ਼ਰੂਰ ਹਾਂ ਪਰ ਮੈਂ ਖੁਦਾ ਨਹੀਂ। ਮੈਂ ਖਤ ਉਹਨਾਂ ਨੂੰ ਰੋਕਿਆ ਜਿਨ੍ਹਾਂ ਦੇ ਵਾਲਿਦੈਨ, ਮਾਂ ਜਾਂ ਬੀਵੀ ਇਹ ਖਤ ਪੜ੍ਹ ਕੇ ਮਰ ਜਾਣਾ ਸੀ। ਮੈਂ ਫੈਸਲਾ ਕੀਤਾ ਕਿ ਕੁਝ ਸੱਚ ਵਕਤ ਤੋਂ ਪਹਿਲੇ ਇਨਸਾਨ ਨਹੀਂ ਸਹਿ ਸਕਦਾ। ਅਗਰ ਮੈਂ ਗੁਨਾਹਗਾਰ ਹਾਂ ਤੇ ਇਸ ਗੁਨਾਹ ਦਾ ਮੈਂ ਰੱਬ ਨਾਲ ਹਿਸਾਬ ਕਰਵਾ ਲਾਂਗਾ। ਇਹ ਗੱਲ ਪੜ੍ਹ ਕੇ ਪੂਰਾ ਪਿੰਡ ਜਿਹੜਾ ਉਹ ਸੁੰਨ ਹੋ ਗਿਆ। ਉਹਨਾਂ ਖਤਾਂ ਦੇ ਵਿੱਚ ਹੀ ਇੱਕ ਖਤ ਸਲੀਮ ਦਾ ਵੀ ਸੀ। ਉਸ ਖਤ ਵਿੱਚ ਲਿਖਿਆ ਸੀ, ਅੰਮਾ ਮੈਂ ਸ਼ਹਿਰ ਵਿੱਚ ਫੇਲ ਹੋ ਗਿਆ ਵਾਂ, ਕਰਜ਼ ਵਿੱਚ ਡੁੱਬ ਗਿਆ ਵਾਂ ਤੇ ਹੁਣ ਮੈਂ ਵਾਪਸ ਆ ਰਿਹਾ ਵਾਂ, ਪਰ ਤੁਹਾਡੀ ਨਜ਼ਰ ਵਿੱਚ ਗਿਰ ਕੇ ਨਹੀਂ ਆਉਣਾ ਚਾਹੁੰਦਾ। ਯੂਨਸ ਨੇ ਉਹ ਖਤ ਰੋਕ ਲਿਆ ਸੀ। ਸਲੀਮ ਨੂੰ ਇਹ ਗੱਲ ਸਮਝ ਆ ਗਈ ਕਿ ਅਗਰ ਉਦੋਂ ਮੇਰਾ ਖਤ ਘਰਦਿਆਂ ਨੂੰ ਮਿਲ ਜਾਂਦਾ ਤੇ ਮੇਰੇ ਘਰਦਿਆਂ ਉਹ ਖਤ ਪੜ੍ਹ ਕੇ ਮਰ ਜਾਣਾ ਸੀ, ਮੇਰੀ ਮਾਂ ਨੇ ਜਾਂ ਮੇਰੇ ਪਿਓ ਨੇ ਮਰ ਜਾਣਾ ਸੀ। ਲੇਕਿਨ ਉਹ ਖਤ ਉਹਨੇ ਨਹੀਂ ਦਿੱਤਾ। ਲਿਹਾਜ਼ਾ ਹੁਣ ਅਗਰ ਮੈਂ 2 ਸਾਲਾਂ ਤੋਂ ਬਾਅਦ ਆਇਆ ਵਾਂ ਤਾਂ ਮੈਂ ਇੱਜ਼ਤ ਨਾਲ ਵਾਪਸ ਆਇਆ ਵਾਂ ਕਿ ਹਰ ਸੱਚ ਫੌਰਨ ਬੋਲਣਾ ਅਕਲਮੰਦੀ ਨਹੀਂ। ਕੁਝ ਸੱਚ ਵਕਤ ਮੰਗਦੇ ਨੇ ਤੇ ਕੁਝ ਖਾਮੋਸ਼ੀਆਂ ਜ਼ਿੰਦਗੀਆਂ ਬਚਾ ਲੈਂਦੀਆਂ ਨੇ।